ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਦੱਸਣਗੇ ਜੀ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਕਰਕੇ ਇਹ ਪ੍ਰੋਗਰਾਮ ਆਪ ਸਭ ਤੱਕ ਪਹੁੰਚਦਾ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਾਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਖਸ਼ੀਸ਼ ਸਿੰਘ ਕ੍ਰਦਰਸ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਦੇਵ ਸਿੰਘ ਸਿੰਧੀ, ਮਨਦੀਪ ਸਿੰਘ ਟਿਵਾਣਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਫਰਜ਼ਨੋ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਬਰਿੰਦਰ ਸਿੰਘ ਮੋਰਗਨ ਹਿੱਲ, ਧਰਮ ਸਿੰਘ ਰਘਵੀਰ ਕੌਰ ਸਲਮਾ, ਦਲਜੀਤ ਸਿੰਘ ਅਮਰਜੀਤ ਕੌਰ ਟਰਲਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਦੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਗੱਲ ਕਰਦੇ ਹਾਂ ਜੀ ਚਾਈਨਾ ਦੀ। ਤਾਂ ਇੰਡੀਆ ਦੀ ਜਿਹੜੀ ਉੱਥੇ ਚੱਲ ਹੀ ਰਿਹਾ ਹੈ, ਹਜੇ ਗੱਲਬਾਤ ਚੱਲ ਰਹੀ ਆ, ਹਜੇ ਉਹ ਖਿੱਚੋ ਤਾਣ ਆ ਉਸੇ ਤਰ੍ਹਾਂ ਚੱਲ ਰਹੀ ਆ। ਅਤੇ ਡਿਫੈਂਸ ਮਿਨਿਸਟਰ ਦਾ ਕਹਿਣਾ ਆ ਕਿ ਜਿਹੜੀ ਖਿੱਚੋ ਤਾਣ ਆ ਉਹ ਚਾਈਨਾ ਦੀ ਜਿਹੜੀ ਉਹ ਪਤਾ ਨਹੀਂ ਕੋਈ ਗਰੰਟੀ ਨਹੀਂ ਕਦੋਂ ਘਟੂਗੀ। ਦੇਖੋ, ਇਹ ਮਾਮਲੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੇ ਬਿਆਨਬਾਜ਼ੀ ਹੈ ਤੇ ਅਸਲੀਅਤ ਹੈ ਉਹਦੇ ਵਿੱਚ ਫਰਕ ਹੈ ਬਹੁਤ ਸਾਰਾ। ਇਹ ਪਹਿਲੇ ਦਿਨ ਤੋਂ ਹੀ ਜਿਹੜਾ ਦੀ ਉਹ ਫਰਕ ਨਜ਼ਰ ਆ ਰਿਹਾ, ਔਰ ਫਰਕ ਦੇ ਨਾਲ ਲੋਕਾਂ ਦੇ ਵਿੱਚ ਵੀ ਭੰਬਲ ਭੂਸਾ ਜਿਹੜਾ ਦੀ ਇਹਨੂੰ ਲੈ ਕੇ ਪਿਆ ਹੋਇਆ ਕਿ ਉੱਥੇ ਅਸਲ ਦੇ ਵਿੱਚ ਹੈ ਕੀ। ਕਿਉਂਕਿ ਜਦੋਂ 20 ਫੌਜੀ ਜਵਾਨ ਜਿਹੜੇ ਦੀ ਉਹ ਸ਼ਹੀਦ ਹੋਏ ਆ, ਉਦੋਂ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਕਦੀ ਕੋਈ ਸਮੱਸਿਆ ਜਿਹੜੀ ਸਰਹੱਦ ਦੇ ਉੱਤੇ ਨਹੀਂ ਹੈਗੀ, ਨਾ ਕੋਈ ਇੱਧਰ ਐਂਟਰ ਕੀਤਾ ਤੇ ਨਾ ਜ਼ਮੀਨ ਦੇ ਉੱਤੇ ਜਿਹੜਾ ਦੀ ਉਹ ਕਬਜ਼ਾ ਕੀਤਾ ਗਿਆ। ਜਦੋਂ ਕਿ ਦੂਸਰਾ ਜਿਹੜਾ ਪੱਖ ਉਹ ਸਭ ਦੇ ਸਾਹਮਣੇ ਆ, ਇਹ ਕਿਹਾ ਜਾ ਰਿਹਾ ਕਿ ਹੁਣ ਫੌਜਾਂ ਜਿਹੜੀਆਂ ਉਹ ਪਿੱਛੇ ਹਟ ਰਹੀਆਂ ਨੇ। ਲਗਾਤਾਰ ਜਿਹੜੀ ਗੱਲਬਾਤ ਹੈ ਉਹ ਸੀਨੀਅਰ ਲੈਵਲ ਦੇ ਉੱਤੇ ਜਾਰੀ ਹੈ। ਤੋ ਉਧਰੋਂ ਜਿਹੜਾ ਦੀ ਕਿਹਾ ਕੁਛ ਜਾ ਰਿਹਾ ਦੀ, ਦੂਜੇ ਪਾਸੇ ਗੱਲਬਾਤ ਜਿਹੜੀ ਚੱਲੀ ਜਾਂਦੀ ਆ। ਹੁਣ ਰੱਖਿਆ ਮੰਤਰੀ ਜਿਹੜੇ ਨੇ ਰਾਜਨਾਥ ਸਿੰਘ ਹੋਰੀ, ਉਹ ਲੱਦਾਖ ਦੇ ਦੌਰੇ ਦੇ ਉੱਤੇ ਗਏ ਆ। ਇਹ ਗੱਲ ਕਹੀ ਆ ਕਿ ਭਾਰਤ ਕਮਜ਼ੋਰ ਮੁਲਕ ਨਹੀਂ ਆ ਤੇ ਦੁਨੀਆ ਦੀ ਕੋਈ ਵੀ ਤਾਕਤ ਇਹਦੀ 1 ਇੰਚ ਜ਼ਮੀਨ ਵੀ ਹਥਿਆ ਨਹੀਂ ਸਕਦਾ ਜੀ। ਫਿਰ ਉਹ ਵਾਪਸ ਕਿੱਥੋਂ ਗਏ ਸੀ, ਸਵਾਲ ਫਿਰ ਖੜਾ ਹੋ ਗਿਆ। ਜਿਹੜਾ ਸਰਹੱਦੀ ਤਣਾਅ ਦੇ ਦਰਮਿਆਨ ਇਸ ਖਿੱਤੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਆਪ ਤੇ ਆਤਮ ਨਿਰਭਰ ਜਿਹੜਾ ਦੀ, ਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਗੱਲਬਾਤ ਵੀ ਜਿਹੜੀ ਜਾਰੀ ਹੈ ਚਾਈਨਾ ਦੇ ਨਾਲ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਟਕਰਾਅ ਕਿਸ ਹੱਦ ਤੱਕ ਘੱਟ ਹੋ ਸਕੂਗਾ ਇਹਦੇ ਬਾਰੇ ਕੋਈ ਗਰੰਟੀ ਨਹੀਂ ਦਿੱਤੀ ਜਾ ਸਕਦੀ। ਇਹ ਸਭ ਤੋਂ ਅਹਿਮ ਬਿਆਨ ਆ ਜੀ ਰੱਖਿਆ ਮੰਤਰੀ ਦਾ। 14,000 ਫੁੱਟ ਦੀ ਉਚਾਈ ਦੇ ਉੱਤੇ ਪੈਂਗੋਂਗ ਝੀਲ ਦੇ ਕੰਢੇ ਦੇ ਉੱਤੇ ਲੱਦਾਖ ਦੀ ਅਗਲੀ ਕਤਾਰ ਦੀ ਪੋਸਟ ਦੇ ਉੱਤੇ ਰੱਖਿਆ ਮੰਤਰੀ ਨੇ ਇਹ ਗੱਲ ਕਹੀ ਕਿ ਅਸੀਂ ਆਪਣੇ ਜਵਾਨਾਂ ਦੀ ਜਿਹੜੀ ਕੁਰਬਾਨੀ ਆ ਉਹ ਅਜਾਈ ਨਹੀਂ ਜਾਣ ਦੇਣੀ। ਇਹ ਵੀ ਕਿਹਾ ਕਿ ਭਾਰਤ ਦੇ ਮਾਣ ਨੂੰ ਠੇਸ ਪਹੁੰਚਾਉਣ ਵਾਲੇ ਨੂੰ ਮੂੰਹ ਤੋੜ ਜਵਾਬ ਜਿਹੜਾ ਉਹ ਦਿੱਤਾ ਜਾਊਗਾ। ਕਿਹਾ ਕਿ ਭਾਰਤ ਗੁਆਂਢੀ ਮੁਲਕਾਂ ਨੂੰ ਪਰਿਵਾਰ ਮੰਨਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਕਮਜ਼ੋਰ ਹੈ। ਇਹ ਵੀ ਗੱਲ ਜਿਹੜੀ ਦੀ ਉਹਨਾਂ ਨੇ ਕਹੀ। ਪਰ ਇਹਦੇ 'ਚ ਸਭ ਤੋਂ ਅਹਿਮ ਜਿਹੜੀ ਟਿੱਪਣੀ ਆ ਜਿਹੜੀ ਆਉਂਦੇ ਦਿਨਾਂ ਦੇ ਦੌਰਾਨ ਚਰਚਾ ਦੇ ਵਿੱਚ ਰਹੂਗੀ, ਵੱਡੀ ਚਰਚਾ ਰਹੂਗੀ ਕਿ ਟਕਰਾਅ ਕਿਸ ਹੱਦ ਤੱਕ ਘੱਟ ਹੋ ਸਕੂਗਾ ਇਹਦੀ ਕੋਈ ਗਰੰਟੀ ਨਹੀਂ ਦੇ ਸਕਦਾ। ਉਧਰ ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਰਾਹੁਲ ਗਾਂਧੀ, ਉਹਦੇ ਵੱਲੋਂ ਲਗਾਤਾਰ ਹਮਲੇ ਜਾਰੀ ਹੈ ਜੀ ਜਿਹੜੇ ਪ੍ਰਧਾਨ ਮੰਤਰੀ ਦੇ ਉੱਤੇ ਤੇ ਕੇਂਦਰ ਦੀ ਸਰਕਾਰ ਦੇ ਉੱਤੇ, ਇਸੇ ਗੱਲ ਨੂੰ ਲੈ ਕੇ। ਚਾਈਨਾ ਦੇ ਨਾਲ ਚੱਲ ਰਹੀ ਖਿੱਚੋਤਾਣ ਦੇ ਦਰਮਿਆਨ ਰਾਹੁਲ ਗਾਂਧੀ ਨੇ ਫਿਰ ਇੱਕ ਵੀਡੀਓ ਮੈਸੇਜ ਦੇ ਰਾਹੀਂ ਇਹ ਗੱਲ ਕਹੀ ਆ ਮੋਦੀ ਸਰਕਾਰ ਨੂੰ। ਉਹਨੇ ਨਿਸ਼ਾਨਾ ਬਣਾਇਆ ਕਿ ਨਰਿੰਦਰ ਮੋਦੀ ਦੀ ਨਾਸਮਝੀ ਨੇ ਮੁਲਕ ਨੂੰ ਕਮਜ਼ੋਰ ਜਿਹੜਾ ਜੀ ਉਹ ਬਣਾ ਦਿੱਤਾ ਹੈ। ਕਿਹਾ ਕਿ ਪਿਛਲੇ 6 ਸਾਲਾਂ ਤੋਂ ਭਾਰਤ ਦੀ ਵਿਦੇਸ਼ ਨੀਤੀ ਤੇ ਆਰਥਿਕ ਨੀਤੀ ਢਾਹ ਲਾਉਣ ਵਾਲੀ ਰਹੀ ਹੈ, ਜਿਹਨੂੰ ਦੇਖ ਕੇ ਚਾਈਨਾ ਨੇ ਭਾਰਤ ਦੇ ਖਿਲਾਫ ਹਮਲਾਵਰ ਰਵੱਈਆ ਜਿਹੜਾ ਜੀ ਉਹ ਅਪਣਾਇਆ ਹੋਇਆ ਜੀ। ਅੱਗੇ ਗੱਲ ਕਰਦੇ ਹੈਗੇ ਆ ਰਾਜਸਥਾਨ ਦੇ ਵਿੱਚ ਜੋ ਕਾਂਗਰਸ ਦੀ ਪਾਟੋ ਧਾੜ ਆ, ਕਾਂਗਰਸ ਦੀ ਪਾਟੋ ਧਾੜ ਦੇ ਨਾਲ BJP ਦੀ ਪਾਟੋ ਧਾੜ ਵੀ ਦੇਖਣ ਨੂੰ ਮਿਲਦੀ। ਬਿਲਕੁਲ ਜੀ। ਐਕਚੁਅਲੀ ਇਹ ਹੈ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਜੀ ਵੀ ਜਿਹੜੀ ਰਾਜਸਥਾਨ ਦੇ ਵਿੱਚ ਜੋ ਕੁਝ ਹੋਇਆ, ਇਹ ਰਾਜਸਥਾਨ ਦੀ ਸਰਕਾਰ ਦੀ ਤਾਂ ਵਿਚਾਲੇ ਜਿਹੜਾ ਹੈ ਇਹ ਐਕਚੁਅਲੀ ਹਾਈ ਕਮਾਂਡ ਜਿਹੜੀ ਹੈ ਜੀ ਉਹਦਾ ਰੌਲਾ ਵੀ ਹੈ ਵਿੱਚੋਂ। ਇੱਕ ਤਾਂ ਜਿਹੜੀਆਂ ਨਵੀਆਂ ਡਿਵੈਲਪਮੈਂਟ ਰਾਜਸਥਾਨ ਦੇ ਵਿੱਚ ਹੋਈਆਂ ਨੇ, ਉਹਦੇ ਵਿੱਚ ਜਿਹੜਾ ਸਚਿਨ ਪਾਇਲਟ ਤੇ ਉਹਨਾਂ ਦੇ ਸਾਥੀਆਂ ਨੂੰ ਮੰਗਲਵਾਰ ਤੱਕ ਦਾ ਸਮਾਂ ਮਿਲ ਗਿਆ ਹਾਈ ਕੋਰਟ ਤੋਂ
ਉਹ ਮੰਗਲਵਾਰ ਤੱਕ ਹਾਈ ਕੋਰਟ ਨੇ ਕਿਹਾ ਕਿ ਕੋਈ ਕਾਰਵਾਈ ਉਹਨਾਂ ਦੇ ਉੱਤੇ ਨਾ ਕੀਤੀ ਜਾਵੇ, ਜਿਹੜੇ ਸਚਿਨ ਪਾਇਲਟ ਦੇ ਧੜੇ ਦੇ ਨਾਲ 18 ਜਾਣੇ ਨੇ ਉਹਨਾਂ ਦੇ ਉੱਤੇ, ਕਿਉਂਕਿ ਉਂਝ ਕੱਲ ਸਮਾਂ ਸਮਾਪਤ ਹੋ ਗਿਆ ਸੀਗਾ ਜਿਹੜਾ ਉਹਨਾਂ ਨੂੰ ਸਪੀਕਰ ਨੇ ਟਾਈਮ ਦਿੱਤਾ ਸੀ 17 ਤਰੀਕ ਤੱਕ। ਵਿਧਾਇਕਾਂ ਦੀ ਖਰੀਦੋ ਫਰੋਖਤ ਦੇ ਨਾਲ ਜੁੜੀ ਆਡੀਓ ਟੇਪ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਤੇ ਕਾਂਗਰਸੀ ਆਗੂ ਭੰਵਰ ਲਾਲ ਸ਼ਰਮਾ ਤੇ ਭਾਜਪਾ ਆਗੂ ਸੰਜੇ ਜੈਨ ਦੇ ਖਿਲਾਫ FIR ਦਰਜ ਜਿਹੜੀ ਦੀ ਉਹ ਹੋ ਗਈ ਹੈ। ਸੰਜੇ ਜੈਨ ਨੂੰ ਸਪੈਸ਼ਲ ਆਪਰੇਸ਼ਨਸ ਗਰੁੱਪ ਜਿਹੜਾ ਦੀ ਉਹਨੇ ਹਿਰਾਸਤ ਦੇ ਵਿੱਚ ਵੀ ਲੈ ਲਿਆ। FIR ਕਾਂਗਰਸ ਦੇ ਚੀਫ ਵਿਪ ਮਹੇਸ਼ ਜੋਸ਼ੀ ਨੇ ਜਿਹੜੀ ਹੈ ਜੀ ਉਹ ਦਰਜ ਕਰਾਈ ਆ। ਉਧਰ SOG ਦੀ ਜਿਹੜੀ ਟੀਮ ਹੈ ਉਹ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਤੋਂ ਪੁੱਛਗਿੱਛ ਦੇ ਵਾਸਤੇ ਦਿੱਲੀ ਗਈ ਹੈ। ਇਹ ਬੜੀ ਅਹਿਮ ਜਿਹੜੀ ਦੀ ਉਹ ਡਿਵੈਲਪਮੈਂਟ ਜਿਹੜੀ ਦੀ ਹੈ। ਇਹ ਜਿਹੜਾ ਜੀ ਸ਼ੇਖਾਵਤ ਨੇ ਇਹ ਗੱਲ ਕਹੀ ਆ ਕਿ ਇਹ ਟੇਪ ਫਰਜ਼ੀ ਹੈ। ਮੈਂ ਮਾਰਵਾੜੀ ਭਾਸ਼ਾ ਬੋਲਦਾ ਹਾਂ, ਜਦੋਂ ਕਿ ਟੇਪ ਵਿਚਲੀ ਆਵਾਜ਼ ਜਿਹੜੀ ਹੈ ਜੀ ਉਹ ਝੁੰਝਣੂ ਟੱਚ ਵਾਲੀ ਹੈ। ਉਂਝ ਰਾਜਸਥਾਨ ਦੇ ਵਿੱਚ ਕਈ ਗਜਿੰਦਰ ਨੇ, ਇਹ ਵੀ ਉਹਨਾਂ ਨੇ ਗੱਲ ਜਿਹੜੀ ਦੀ ਉਹ ਕੀ ਆਡੀਓ ਦੇ ਆਧਾਰ ਦੇ ਉੱਤੇ ਕਾਂਗਰਸ ਨੇ ਭੰਵਰ ਲਾਲ ਸ਼ਰਮਾ ਤੇ ਇੱਕ ਹੋਰ ਕਾਂਗਰਸੀ ਵਿਧਾਇਕ ਵਿਸ਼ਵਿੰਦਰ ਸਿੰਘ ਨੂੰ ਮੁਅੱਤਲ ਜਿਹੜਾ ਦੀ ਉਹ ਕੀਤਾ। ਦੋਨੋਂ ਇਹ ਸਚਿਨ ਪਾਇਲਟ ਦੇ ਹਮਾਇਤੀ ਨੇ। ਇਹਦੀ ਜਿਹੜੀ ਦੂਸਰੀ ਅਹਿਮ ਗੱਲ ਇਹ ਰਹੀ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ, ਕਿਉਂਕਿ ਗਜਿੰਦਰ ਸਿੰਘ ਸ਼ੇਖਾਵਤ ਦੇ ਖਿਲਾਫ FIR ਦਰਜ ਹੋਈ ਹੈ ਤੇ ਇਹ ਇਲਜ਼ਾਮ ਵੱਡੇ ਪੱਧਰ ਦੇ ਉੱਤੇ ਲੱਗ ਰਿਹਾ ਕਿ ਵਸੁੰਧਰਾ ਰਾਜੇ ਸਿੰਧੀਆ ਜਿਹੜੀ ਕਿ ਸਾਬਕਾ ਮੁੱਖ ਮੰਤਰੀ ਹੈ ਰਾਜਸਥਾਨ ਦੀ, ਭਾਜਪਾ ਆਗੂ ਹੈ, ਸਭ ਤੋਂ ਵੱਧ ਖੁਸ਼ੀ ਜਿਹੜੀ ਉਹਦੇ ਧੜੇ ਦੇ ਵਿੱਚ ਪਾਈ ਜਾ ਰਹੀ ਹੈ ਗਜਿੰਦਰ ਸਿੰਘ ਸ਼ੇਖਾਵਤ ਦੇ ਖਿਲਾਫ FIR ਦਰਜ ਹੋਣ ਦੀ। ਅਜੇ ਤੱਕ ਇਹ ਸਾਰਾ ਜੋ ਚੱਲ ਰਿਹਾ ਰਾਜਸਥਾਨ ਦੇ ਵਿੱਚ ਸਰਕਾਰ ਨੂੰ ਲੈ ਕੇ ਜੋ ਅੱਡੋ ਪਾਰਟੀ ਹੋ ਰਿਹਾ, ਉੱਥੇ ਭਾਰਤੀ ਜਨਤਾ ਪਾਰਟੀ ਦੇ ਬਾਕੀ ਆਗੂ ਦਿੱਲੀ ਬੈਠੇ ਤਾਂ ਬੋਲ ਰਹੇ ਆ। ਵਸੁੰਧਰਾ ਰਾਜੇ ਸਿੰਧੀਆ ਜਿਹਨੇ ਕਿ ਸੱਤਾ ਹੰਢਾਈ ਹੈ ਰਾਜਸਥਾਨ ਦੇ ਵਿੱਚ, ਉਹਦੀ ਚੁੱਪ ਬਰਕਰਾਰ ਹੈ ਕਿਉਂਕਿ ਗਜਿੰਦਰ ਸਿੰਘ ਸ਼ੇਖਾਵਤ ਜਿਹੜਾ ਦੀ ਉਹ ਪੱਤਾ ਕੱਟ ਰਿਹਾ ਪਿਛਲੇ ਲੰਬੇ ਸਮੇਂ ਤੋਂ ਵਸੁੰਧਰਾ ਰਾਜੇ ਸਿੰਧੀਆ ਦਾ, ਜਿਹਦੇ ਕਰਕੇ ਵਸੁੰਧਰਾ ਰਾਜੇ ਸਿੰਧੀਆ ਨੂੰ ਲੱਗਦਾ ਹੈ ਕਿ ਗਜਿੰਦਰ ਸਿੰਘ ਦੇ ਖਿਲਾਫ ਜਿਹੜੀ ਇਹ FIR ਦਰਜ ਹੋਈ ਹੈ ਉਹਦਾ ਦੁਬਾਰਾ ਜਿਹੜਾ ਦੀ ਉਹ ਸੂਤ ਲੱਗ ਸਕਦਾ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰੋਂ ਇਹ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਕਿ ਪਤਾ ਕਰੋ ਇਹਦੇ ਬਾਰੇ ਦੇ ਵਿੱਚ ਵਸੁੰਧਰਾ ਰਾਜੇ ਸਿੰਧੀਆ ਦੇ ਬਾਰੇ ਦੇ ਵਿੱਚ ਕਿ ਉਹ ਚੁੱਪ ਕਿਉਂ ਹੈ ਤੇ ਉਹ ਇਸ ਮਾਮਲੇ ਦੇ ਉੱਤੇ ਬੋਲ ਕਿਉਂ ਨਹੀਂ ਜਿਹੜਾ ਦੀ ਉਹ ਰਹੀ। ਸਿਆਸਤ ਹੈ, ਸਿਆਸਤ ਦੇ ਵਿੱਚ ਕੋਈ ਦੁਸ਼ਮਣ ਨਹੀਂ ਤੇ ਕੋਈ ਦੋਸਤ ਨਹੀਂ। ਦੋਸਤ ਦੁਸ਼ਮਣ ਬਣ ਜਾਂਦਾ ਤੇ ਦੁਸ਼ਮਣ ਦੋਸਤ ਵੀ ਬਣ ਜਾਂਦਾ। ਬਿਲਕੁਲ ਜੀ ਬਿਲਕੁਲ, ਬੜਾ ਕੁਝ ਚੱਲ ਰਿਹਾ ਇਹਨਾਂ ਦਾ। ਤੇ ਅੱਗੇ ਗੱਲ ਕਰਦੇ ਹਾਂ ਢੀਂਡਸਾ ਧੜੇ ਦੀ। ਉਹਨਾਂ ਨੇ 7 ਮਤੇ ਪਾਏ ਆ ਅਕਾਲੀ ਦਲ ਸ਼ੁਰੂ ਕਰਨੇ ਦੇ ਲਈ, ਬਣਾਉਣ ਦੇ ਲਈ। ਕੱਲ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਹੈ ਜੀ, ਔਰ ਕਿਉਂਕਿ ਲਗਾਤਾਰ ਸਿੱਧੇ ਤੇ ਤਿੱਖੇ ਜਿਹੜੇ ਹਮਲੇ ਆ ਢੀਂਡਸਾ ਗਰੁੱਪ ਦੇ, ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਦੇ ਉੱਤੇ ਜਾਰੀ ਨੇ। ਔਰ ਜਿਹੜੇ ਮਤਾ ਪਾ ਕੇ ਸੁਖਬੀਰ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆਂ ਡੇਰਾ ਸਿਰਸਾ ਮੁਖੀ ਦੀ ਪੋਸ਼ਾਕ ਦੇ ਸੰਬੰਧ ਦੇ ਵਿੱਚ ਸਪਸ਼ਟੀਕਰਨ ਜਿਹੜਾ ਜੀ ਉਹ ਮੰਗਿਆ ਗਿਆ। ਔਰ ਇਹਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ 3.25 ਸਾਲ ਦੇ ਕਾਰਜਕਾਲ ਦੇ ਦੌਰਾਨ ਡੇਰਾ ਮੁਖੀ ਵੱਲੋਂ ਕੀਤੇ ਗਏ ਸਮਾਂਗ ਦੇ ਸੰਬੰਧ ਵਿੱਚ ਕੀਤੀ ਗਈ ਕਾਰਵਾਈ ਬਾਰੇ ਸਿੱਖ ਪੰਥ ਨੂੰ ਜਾਣਕਾਰੀ ਦੇਣ ਦੀ ਮੰਗ ਮਤਿਆਂ ਦੇ ਵਿੱਚ ਜਿਹੜੀ ਆ ਉਹ ਰੱਖੀ ਗਈ ਆ। ਔਰ ਇਹ ਕਿਹਾ ਗਿਆ ਕਿ ਪਹਿਲੇ ਪੜਾਅ ਦੇ ਉੱਤੇ ਉਹਨਾਂ ਦੇ ਵੱਲੋਂ ਧਾਰਮਿਕ ਫਰੰਟ ਦੇ ਉੱਤੇ ਲੜਾਈ ਜਿਹੜੀ ਆ ਜੀ ਉਹ ਲੜੀ ਜਾਊਗੀ। ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਦੇ ਹੇਠ ਜਿਹੜੀ ਮੀਟਿੰਗ ਹੋਈ ਸੀ ਜਿੱਥੇ ਸਰਬਸੰਮਤੀ ਦੇ ਨਾਲ ਮਤੇ ਪਾਸ ਕੀਤੇ ਗਏ ਆ। ਇਹ ਕਿਹਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕੇਂਦਰ ਸਰਕਾਰ ਤੋਂ ਗੁਰਦੁਆਰਾ ਚੋਣ ਕਮਿਸ਼ਨ ਦੀ ਛੇਤੀ ਨਿਯੁਕਤੀ ਕੀਤੇ ਜਾਣ ਦੀ ਮੰਗ ਕੀਤੀ ਹੈ। ਕਹਾਣੀ ਉਧਰ ਨੂੰ ਜਾ ਰਹੀ ਹੈ ਜਿੱਥੇ ਆਪਾਂ ਕਈ ਦਿਨਾਂ ਤੋਂ ਜਿਹੜੀ ਉਹ ਗੱਲ ਕਰ ਰਹੇ ਹਾਂ ਕਿ ਸਿਸਟੇਮੈਟਿਕਲੀ ਇਹ ਜਿਹੜਾ ਜੀ ਉਹ ਉੱਪਰੋਂ ਹੋਣਾ ਬਹੁਤਾ ਕੁਝ। ਔਰ ਜਿਵੇਂ ਇਹ ਅਕਾਲੀ ਦਲ ਦੱਡਾ ਜਿਹੜਾ ਜੀ ਉਹ ਤੇਜ਼ੀ ਦੇ ਨਾਲ ਸਿਆਸਤ ਦੇ ਵਿੱਚ ਜਿਹੜਾ ਛਾਉਂਦਾ ਜਾ ਰਿਹਾ ਇੱਕ ਕਿਸਮ ਦੇ ਨਾਲ, ਉਹਦੇ ਉਸ ਮਾਮਲੇ ਦੇ ਉੱਤੇ ਔਰ ਦੂਜੀ ਜਿਹੜੀ ਚੁੱਪ ਆ ਬਾਕੀ ਦੂਸਰੇ ਅਕਾਲੀ ਦਲ ਦੀ, ਉਹ ਬੜਾ ਕੁਝ ਜਿਹੜਾ ਜੀ ਉਹ ਕਹਿ ਰਹੀ ਹੈ। ਸਰਬਸੰਮਤੀ ਦੇ ਨਾਲ ਪਾਸ ਕੀਤੇ ਗਏ ਮਤਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਦੀ ਗੁੰਮਸ਼ੁਦਗੀ ਦੇ ਸਬੰਧ ਦੇ ਵਿੱਚ ਪਛਤਾਤਾਪ ਕਰਨ ਦੇ ਵਾਸਤੇ ਅਕਾਲੀ ਦਲ ਦੱਡਾ ਦੇ ਵੱਲੋਂ ਜਿਹੜਾ ਜੀ ਉਹ ਲੜੀਵਾਰ ਪਾਠ ਰੱਖੇ ਜਾਣਗੇ, ਜਿਹਦੀ ਸ਼ੁਰੂਆਤ ਮਸਤੂਆਣਾ ਤੋਂ ਜਿਹੜੀ ਜੀ ਉਹ ਕੀਤੀ ਜਾਊਗੀ ਸੰਗਰੂਰ ਡਿਸਟ੍ਰਿਕਟ। ਔਰ 1 ਅਗਸਤ ਨੂੰ ਇਹਦੇ ਜਿਹੜੇ ਜੀ ਉਹ ਭੋਗ ਪਾਏ ਜਾਣਗੇ, ਵੱਖ-ਵੱਖ ਜਿਹੜਾ ਥਾਵਾਂ ਦੇ ਉੱਤੇ ਪਾਠ ਰੱਖੇ ਜਾਣਗੇ। ਇਹ ਵੀ ਜਿਹੜਾ ਜੀ ਮਤਾ ਪਾਇਆ ਗਿਆ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ 20 ਜੁਲਾਈ ਨੂੰ ਜਿਹੜੇ ਮੁਜ਼ਾਹਰੇ ਕੀਤੇ ਜਾ ਰਹੇ ਆ
ਜਿਹਦੇ ਵਿੱਚ ਉਹਨਾਂ ਨੇ ਟਰੈਕਟਰ ਸੜਕਾਂ ਦੇ ਉੱਤੇ ਲੈ ਕੇ ਆਉਣੇ ਆ ਪੰਜਾਬ ਦੀਆਂ ਸੜਕਾਂ ਦੇ ਉੱਤੇ, ਉਹਦਾ ਸਮਰਥਨ ਕਰਨ ਦਾ ਫੈਸਲਾ ਜਿਹੜਾ ਜੀ ਉਹ ਲਿਆ ਗਿਆ। ਇੱਕ ਹੋਰ ਮਤੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਿੱਖ ਨੌਜਵਾਨਾਂ ਦੇ ਖਿਲਾਫ ਦਰਜ ਕੀਤੇ ਜਾ ਰਹੇ ਨਜਾਇਜ਼ ਪਰਚੇ ਰੱਦ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਆ, ਔਰ ਪਾਰਟੀ ਦੇ ਵੱਲੋਂ ਜਥੇਬੰਦਕ ਢਾਂਚਾ ਵਿਧਾਨ ਮੁਤਾਬਕ ਬਣਾਉਣ ਲਈ ਭਰਤੀ ਸ਼ੁਰੂ ਕਰਨ ਦਾ ਫੈਸਲਾ ਜਿਹੜਾ ਜੀ ਉਹ ਲਿਆ ਗਿਆ, ਔਰ ਕੰਮ ਚਲਾਉਣ ਲਈ ਸੰਵਿਧਾਨ ਕਮੇਟੀ, ਤਾਲਮੇਲ ਕਮੇਟੀ ਤੇ ਮੀਡੀਆ ਕਮੇਟੀ ਜਿਹੜੀ ਜੀ ਉਹ ਬਣਾਈ ਜਾਊਗੀ। ਇਹਦੇ ਵਿੱਚ ਜਿਹੜੇ ਮਤੇ ਨੇ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਰਿਟਾਇਰ ਹੋਏ ਆਫਿਸਰ, ਵਿਦਵਾਨ, ਬੁੱਧੀਜੀਵੀਆਂ ਨੂੰ ਇਹ ਕਿਹਾ ਗਿਆ ਕਿ ਉਹ ਅੱਗੇ ਆ ਕੇ ਪਾਰਟੀ ਨੂੰ ਵਡਮੁੱਲੇ ਸੁਝਾਅ ਜਿਹੜੇ ਆ ਜੀ ਉਹ ਦੇਣ। ਤੋ ਇਹ ਜਿਹੜਾ ਜੀ ਅਕਾਲੀ ਦਲ ਡੱਡਾ ਹੈ ਜੀ, ਉਹ ਜਿਵੇਂ ਅਕਾਲੀ ਦਲ ਟਕਸਾਲੀ ਬੈਠ ਗਿਆ ਸੀਗਾ ਜੀ, ਉਹ ਬਣਾ ਕੇ ਉਹ ਬੈਠਣ ਵਾਲੀ ਗੱਲ ਤਾਂ ਜਿਹੜੀ ਇੱਥੇ ਨਹੀਂ ਦਿਸ ਰਹੀ। ਇੱਕ ਤਾਂ ਇਹਨਾਂ ਦਾ ਕਾਫਲਾ ਜਿਹੜਾ ਜੀ ਉਹ ਵੱਧ ਰਿਹਾ ਡੇ ਬਾਈ ਡੇ। ਜਿਹੜਾ ਯੂਨਾਈਟਿਡ ਅਕਾਲੀ ਦਲ ਹੈ ਉਹ ਮਰਜ ਹੋਣ ਜਾ ਰਿਹਾ ਇਸ ਅਕਾਲੀ ਦਲ ਦੇ ਵਿੱਚ, ਅਕਾਲੀ ਦਲ ਡੱਡੇ ਦੇ ਵਿੱਚ। ਤੋ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਅਗਸਤ ਮਹੀਨੇ ਦੇ ਵਿੱਚ ਕੁਝ ਵੱਡੇ ਆਗੂ ਜਿਹੜੇ ਆ ਜੀ ਉਹ ਛਾਲਾਂ ਇੱਧਰ ਨੂੰ ਮਾਰ ਸਕਦੇ ਆ, ਜਿਹਦੇ ਚਾਂਸਸ ਜਿਹੜੇ ਜੀ ਉਹ ਕਾਫੀ ਹੱਦ ਤੱਕ ਹੈਗੇ ਆ। ਜੇ ਆਪਾਂ ਜਿਹੜੇ ਤੱਤੇ ਬਿਆਨਾਂ ਦੀ ਗੱਲ ਜਿਹੜੀ ਜੀ ਉਹ ਕਰ ਲਈਏ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਆ ਰਹੇ ਆ, ਉਹਨੂੰ ਵੀ ਇਸ ਸੰਦਰਭ ਦੇ ਵਿੱਚ ਹੀ ਜਿਹੜਾ ਜੀ ਉਹ ਵੇਖਿਆ ਜਾ ਰਿਹਾ ਕਿ ਉਹ ਬਿਆਨ ਦਬਾਏ ਜਾ ਰਹੇ ਆ ਬਾਦਲ ਅਕਾਲੀ ਦਲ ਦੇ ਵੱਲੋਂ। ਚਾਹੇ ਉਹ ਖਾਲਿਸਤਾਨ ਵਾਲੇ ਮੁੱਦੇ ਦੇ ਉੱਤੇ ਉਹਨਾਂ ਨੇ ਜੂਨ ਦੇ ਪਹਿਲੇ ਹਫ਼ਤੇ ਗੱਲ ਕੀਤੀ ਹੋਵੇ, ਤੇ ਚਾਹੇ ਹੁਣ ਘੱਟ ਗਿਣਤੀਆਂ ਦੇ ਉੱਤੇ ਹੋ ਰਹੇ ਜਿਹੜੇ ਜ਼ੁਲਮ ਨੇ ਉਹਨਾਂ ਦੀ ਗੱਲ ਕੀਤੀ, ਕਿਉਂਕਿ ਘੱਟ ਗਿਣਤੀਆਂ ਤੇ ਜ਼ੁਲਮ ਅੱਜ ਦੇ ਨਹੀਂ ਹੋ ਰਹੇ, ਕਈ ਲੰਮੇ ਸਮੇਂ ਤੋਂ 6 ਸਾਲਾਂ ਤੋਂ ਤਾਂ ਖਾਸ ਤੌਰ ਦੇ ਉੱਤੇ ਜਿਹੜੇ ਵੀ ਉਹ ਹੋ ਰਹੇ ਆ। ਪਹਿਲਾਂ ਕਿਸੇ ਨੂੰ ਚੇਤਾ ਨਹੀਂ ਆਇਆ, ਜੇ ਹੁਣ ਚੇਤਾ ਆਇਆ ਤਾਂ ਇਹ ਸਾਰੀਆਂ ਡਿਵੈਲਪਮੈਂਟ ਇੱਕ ਦੂਜੇ ਦੇ ਨਾਲ ਕਿਤੇ ਨਾ ਕਿਤੇ ਜੁੜੀਆਂ। ਬਿਲਕੁਲ, ਬਹੁਤ ਕੜੀਆਂ ਜੁੜ ਰਹੀਆਂ ਜੀ। ਤੇ ਅੱਗੇ ਗੱਲ ਕਰਦੇ ਹਾਂ, ਅੱਗੇ ਵੀ ਕੀਤੀ ਸੀ ਪਾਵਨ ਸਰੂਪ ਜਿਹੜੇ ਚੋਰੀ ਹੋਏ ਸੀਗੇ, ਉਸ ਦਾ ਸਾਰਾ ਰਿਕਾਰਡ ਸੀਲ ਕੀਤਾ ਗਿਆ। ਦੇਖੋ ਜੀ, ਇਹ ਜਿਹੜੇ ਅਕਾਲ ਤਖਤ ਦੇ ਵੱਲੋਂ ਪਬਲੀਕੇਸ਼ਨ ਵਿਭਾਗ ਦਾ ਪਿਛਲੇ 5 ਸਾਲਾਂ ਦਾ ਰਿਕਾਰਡ ਸੀ ਕੀਤਾ ਗਿਆ। ਇਹ ਅਸਲ 'ਚ ਮਾਮਲਾ ਜਿਹੜਾ ਵੀ ਉਠਾਇਆ ਸੀਗਾ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਦਾ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੈ ਉਹਨੇ ਜਿਹੜਾ ਜੀ, ਔਰ ਪਬਲੀਕੇਸ਼ਨ ਵਿਭਾਗ ਦਾ ਇੱਕ ਸਹਾਇਕ ਸੁਪਰਵਾਈਜ਼ਰ ਜਿਹੜਾ ਰਿਟਾਇਰ ਹੋਇਆ ਸੀਗਾ, ਉਹਨੇ ਨਵੇਂ ਅਧਿਕਾਰੀ ਨੂੰ ਕਾਰ ਜਿਹੜਾ ਵੀ ਉਹ ਸੌਂਪਿਆ। ਉਦੋਂ ਇਹ ਮਾਮਲਾ ਸਾਹਮਣੇ ਆਇਆ 4 ਸਾਲ ਪਹਿਲਾਂ 2016 ਦੇ ਵਿੱਚ। ਐਕਚੁਅਲੀ ਇਹ ਸਰੂਪ ਜਿਹੜੇ ਆ ਜੀ ਉਹ ਜਿਹੜੇ ਗਾਇਬ ਹੁੰਦੇ, ਔਰ ਕਿਉਂਕਿ ਉਦੋਂ ਅਕਾਲੀ ਭਾਜਪਾ ਸਰਕਾਰ ਸੀ, ਇਹ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਨੇ ਉਦੋਂ ਇਹ ਗੱਲ ਕਹੀ ਕਿ ਬੇਅਦਬੀਆਂ ਦਾ ਪਹਿਲਾ ਜਿਹੜਾ ਜੀ ਉਹ ਰੌਲਾ ਪੈ ਗਿਆ, ਤੇ ਜੇ ਇਹ ਸਾਹਮਣੇ ਆ ਗਿਆ ਇਹ ਉਹਨਾਂ ਨੂੰ ਡੈਮੇਜ ਕਰੂਗਾ। ਕੀਤਾ ਸਭ ਨੂੰ ਪਤਾ ਜੀ ਕੀ ਗਿਆ, ਨੱਪ ਲਿਆ ਗਿਆ। ਹੁਣ ਜਦੋਂ ਮਾਮਲਾ ਸਾਹਮਣੇ ਆਇਆ ਤੇ ਪਿਛਲੇ ਦਿਨੀ ਅੰਤਰਿੰਗ ਕਮੇਟੀ ਦੀ ਮੀਟਿੰਗ 72 ਘੰਟੇ ਦੇ ਨੋਟਿਸ ਦੇ ਉੱਤੇ ਸੱਦੀ ਗਈ। ਉਹਦੇ ਵਿੱਚ ਸਿਰਫ ਇਹੀ ਮਸਲਾ ਵਿਚਾਰਿਆ ਗਿਆ, ਅਕਾਲ ਤਖਤ ਦੇ ਜਥੇਦਾਰ ਨੂੰ ਮੂਹਰੇ ਲਾ ਕੇ ਆਪੇ ਉਹਨਾਂ ਵੱਲ ਨੂੰ ਜਿਹੜਾ ਜੀ ਉਹ ਕਰ ਦਿਓ। ਹੁਣ ਜਿਹੜਾ ਜੀ ਅਕਾਲ ਤਖਤ ਦੇ ਜਥੇਦਾਰ ਨੇ ਇਹ 2 ਮੈਂਬਰੀ ਕਮੇਟੀ ਜਿਹੜੀ ਜੀ ਬਣਾਈ ਹੈ। ਇਹਦੇ ਵਿੱਚ ਇੱਕ ਹਾਈ ਕੋਰਟ ਦੇ ਰਿਟਾਇਰਡ ਜੱਜ ਨੇ ਨਵਿਤਾ ਸਿੰਘ, ਔਰ ਉਹਨਾਂ ਦੇ ਨਾਲ ਜਿਹੜੇ ਜੀ ਇੱਕ ਵਕੀਲ ਨੇ, ਸੀਨੀਅਰ ਵਕੀਲ, ਉਹਨਾਂ ਨੂੰ ਇਹ ਜਾਂਚ ਦਿੱਤੀ ਹੈ ਵੀ ਈਸ਼ਰ ਸਿੰਘ ਉਹਨਾਂ ਦਾ ਨਾਮ ਹੈ, ਤੇਲੰਗਾਨਾ ਹਾਈ ਕੋਰਟ ਦੇ ਇਹ ਸਿੱਖ ਵਕੀਲ ਨੇ। ਇਹਨਾਂ 2 ਨੂੰ ਇਹ ਗੱਲ ਕਹੀ ਗਈ ਹੈ ਕਿ 1 ਮਹੀਨੇ ਦੇ ਵਿੱਚ ਉਹ ਇਸ ਦੀ ਜਿਹੜੀ ਜਾਂਚ ਮੁਕੰਮਲ ਕਰਕੇ ਅਕਾਲ ਤਖਤ ਦੇ ਉੱਤੇ ਸਬਮਿਟ ਕਰਵਾਉਣਗੇ। ਦੇਖੋ ਇਹ ਚੰਗੀ ਗੱਲ ਆ ਕਿ ਇਹਦੇ ਵਿੱਚ ਸਮਾਂਬੱਧ ਜਿਹੜਾ ਜੀ ਉਹ ਕੀਤਾ ਗਿਆ, ਮਤਲਬ ਕਿ 1 ਮਹੀਨੇ ਦੇ ਵਿੱਚ। ਹੁਣ ਜੇ ਉਹ 1 ਮਹੀਨੇ ਦੇ ਵਿੱਚ ਇਹ ਜਾਂਚ ਦਿੰਦੇ ਆ ਤੇ ਫਿਰ ਅਗਲਾ ਪੁਆਇੰਟ ਜਿਹੜਾ ਜੀ ਇਹ ਹੋਊਗਾ ਕਿ ਅਕਾਲ ਤਖਤ ਦੇ ਜਥੇਦਾਰ, ਹਾਲਾਂਕਿ ਜਾਂਚ ਦੇ ਸਾਹਮਣੇ ਆਉਣੀ ਬਾਕੀ ਹੈ, ਕੀ ਆਉਣੀ ਆ ਉਹ ਕੁਛ ਨਹੀਂ ਕਹਿ ਸਕਦੇ। ਹੋਣਾ ਇਹੀ ਹੈ ਕਿ ਬਿਜਲੀ ਦਾ ਸ਼ਾਰਟ ਸਰਕਟ ਸੀਗਾ, ਉਹਦੇ ਨਾਲ ਜਿਹੜੀ ਜੀ ਉਹ ਅੱਗ ਲੱਗ ਗਈ ਤੇ ਉਦੋਂ ਇਹ ਅੱਗ ਦੇ ਵਿੱਚ ਜਿਹੜੀ ਸੜ ਗਏ, ਔਰ ਮੁੜ ਕੇ ਇਹਨਾਂ ਦਾ ਜਿਹੜਾ ਸੀਗਾ ਜੀ ਉਹ ਸੰਸਕਾਰ ਕੀਤਾ ਗਿਆ ਗੋਇੰਦਵਾਲ ਲਿਜਾ ਕੇ। ਮਨੁੱਖੀ ਗਲਤੀ ਇਹਦੇ ਵਿੱਚ ਜਿਹੜੀ ਜੀ ਉਹ ਕੋਈ ਨਹੀਂ ਦੱਸੀ ਜਾਊਗੀ। ਬਾਕੀ ਜਿਹੜਾ ਜੀ ਇਹ 2 ਮੈਂਬਰੀ ਜਾਂਚ ਜਿਹੜੀ ਬਿਠਾਈ ਆ ਉਹ ਸਾਰਾ ਕੁਝ ਤੈਅ ਕਰੂਗੀ। ਇਹ ਡਰਦਿਆਂ ਬਿਠਾਈ ਗਈ ਹੈ ਕਿਉਂਕਿ ਮਾਮਲਾ ਵੱਡੇ ਪੱਧਰ ਦੇ ਉੱਤੇ ਪੰਥਕ ਜਥੇਬੰਦੀਆਂ ਪਿਛਲੇ ਦਿਨਾਂ ਤੋਂ ਉਠਾਉਣ ਲੱਗੀਆਂ ਸੀ। ਬਿਲਕੁਲ ਜੀ, ਜਿਹੜੀ ਆਹ ਬੰਦੇ ਬਿਠਾਲ ਦਿੰਦੇ ਆ, ਇਹ ਦੇਖਭਾਲ ਕਰਨਗੇ, ਇਹਨਾਂ ਦਾ ਜਵਾਬ ਤਾਂ ਕਦੀ ਵੀ ਕਿਸੇ ਦਾ ਨਹੀਂ ਆਇਆ ਹੈਗਾ। ਅੱਗੇ ਪੋਸ਼ਾਕ ਮਾਮਲੇ ਦੀ ਜੇ ਗੱਲ ਕਰ ਲਈਏ ਤੇ ਬਾਦਲਾਂ ਦੀ ਜਿਹੜੀ ਚੁੱਪੀ ਆ ਉਹ ਉਸੇ ਤਰ੍ਹਾਂ ਬਰਕਰਾਰ ਆ, ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਚੀਮਾ ਮੋਹਰੇ ਆਏ ਬਚਾ ਲਏ। ਦੇਖੋ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਬੜੇ ਰਹੇ ਆ ਜੀ, ਸਮੇਂ ਦੇ ਉੱਤੇ ਬਹੁਤ ਸਾਰੇ ਰਹੇ ਆ। ਗੁਰਚਰਨ ਸਿੰਘ ਟੋੜਾ ਹੋਰਾਂ ਨੇ
ਬਹੁਤ ਲੰਮਾ ਸਮਾਂ ਪ੍ਰਧਾਨਗੀ ਜਿਹੜੀ ਦੀ ਕੀਤੀ ਹੈ। ਸੈਕੰਡ ਨੰਬਰ ਦੇ ਉੱਤੇ ਲੰਮਾ ਸਮਾਂ ਜਿਹੜੀ ਪ੍ਰਧਾਨਗੀ ਆ ਉਹ ਅਵਤਾਰ ਸਿੰਘ ਮੱਕੜ ਹੋਰਾਂ ਨੇ ਕੀਤੀ ਹੈ। ਜਿਸ ਕਿਸਮ ਦੇ ਜੇ ਲਫ਼ਜ਼ ਵਰਤਣਾ ਹੋਵੇ ਤਾਂ ਉਹ ਗਲਤ ਨਹੀਂ ਹੋਊਗਾ। ਨਖਿੱਧ ਜਿਹੜਾ ਲਫ਼ਜ਼ ਉਹ ਗੋਬਿੰਦ ਸਿੰਘ ਲੌਂਗੋਵਾਲ ਦੀ ਰਬੜ ਸਟੈਂਪ ਵੀ ਜਿਹੜੀ ਦੀ ਜਿਹੜਾ ਇਸ ਵੇਲੇ ਮਾਮਲਾ ਦੁੱਧ ਵਾਲਾ ਭਖਿਆ ਹੋਇਆ, ਦੁੱਧ ਘਿਓ ਤੇ ਸੁੱਕਾ ਦੁੱਧ ਜਿਹੜਾ ਇੱਥੇ ਵੇਰਕਾ ਨੂੰ ਛੱਡ ਕੇ ਇਹ ਮਹਾਰਾਸ਼ਟਰ ਤੋਂ ਲਿਆ ਜਾ ਰਿਹਾ, ਇਸ ਮਾਮਲੇ ਦੇ ਉੱਤੇ ਜਿਹੜੀ ਕਿਰਕਰੀ ਆ ਉਹ ਹੋਣ ਡਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਦੋ ਜਗ੍ਹਾ ਦੇ ਉੱਤੇ ਵੱਡੇ ਘਪਲੇ ਜਿਹੜੇ ਜੀ ਉਹ ਸਾਹਮਣੇ ਆਏ ਆ, ਤਾਂ ਸਾਹਮਣੇ ਦੋ ਜਗ੍ਹਾ ਤੇ ਆਏ ਆ, ਹੈ ਬਹੁਤ ਸਾਰੇ ਨੇ। ਉਹ ਕੇਸਗੜ੍ਹ ਤੇ ਮੁਕਤਸਰ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਹੈ ਜੀ ਉੱਥੋਂ ਦੇ, ਉਸ ਮਾਮਲੇ ਦੇ ਉੱਤੇ ਮਹਿਜ਼ ਬਦਲੀਆਂ ਕਰਕੇ ਜਿਹੜਾ ਜੀ ਉਹ ਸਾਰ ਦਿੱਤਾ ਗਿਆ। ਇਹ ਮਾਮਲਾ ਪੁਲਿਸ ਕੋਲੇ ਲਿਜਾਣਾ ਬਣਦਾ ਸੀਗਾ, ਪਰ ਪੁਲਿਸ ਕੋਲੇ ਜਾਂਦਾ ਤੇ ਅੱਗੋਂ ਭੇਦ ਖੁੱਲ ਜਾਣਗੇ। ਇਉਂ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਤਾਂ ਇਸ ਵੇਲੇ ਸਿਰਫ ਅਕਾਲੀ ਦਲ ਦੇ ਬਚਾਓ ਦੇ ਵਾਸਤੇ ਜਿਵੇਂ ਚੌਕੀਦਾਰ ਰੱਖਿਆ ਹੁੰਦਾ ਜੀ ਉਸ ਕਿਸਮ ਦਾ ਰੋਲ ਨਿਭਾ ਰਹੇ ਨੇ ਗੋਬਿੰਦ ਸਿੰਘ ਲੌਂਗੋਵਾਲ ਹੋਰੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਡੇਰਾ ਸਿਰਸਾ ਮੁਖੀ ਦੀ ਪੋਸ਼ਾਕ ਦੇ ਨਾਲ ਜੋੜ ਕੇ ਐਵੇਂ ਬਦਨਾਮ ਜਿਹੜਾ ਦੀ ਉਹ ਕੀਤਾ ਜਾ ਰਿਹਾ, ਔਰ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ ਤੇ ਇਹਦੇ ਆਗੂ ਇਸ ਮਾਮਲੇ ਦੇ ਉੱਤੇ ਰਾਜਨੀਤੀ ਕਰ ਰਹੇ ਆ। ਹੁਣ ਗੋਬਿੰਦ ਸਿੰਘ ਲੌਂਗੋਵਾਲ ਹੋਰੀ ਜਾਂ ਤਾਂ ਇਹ ਜਿਹੜਾ ਦੀ ਕਲੀਅਰ ਕਰ ਲੈਣ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਿਪਰੈਜ਼ੈਂਟ ਕਰਦੇ ਆ ਜਾਂ ਅਕਾਲੀ ਦਲ ਬਾਦਲ ਨੂੰ ਰਿਪਰੈਜ਼ੈਂਟ ਕਰਦੇ ਆ। ਪ੍ਰਧਾਨ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ, ਬਚਾਓ ਦੇ ਵਿੱਚ ਉਹ ਅਕਾਲੀ ਦਲ ਬਾਦਲ ਦੇ ਜਿਹੜਾ ਦੀ ਉਹ ਆ ਰਹੇ ਨੇ। ਇਹ ਸਭ ਤੋਂ ਅਹਿਮ ਜਿਹੜੀ ਦੀ ਉਹ ਗੱਲ ਹੈ। ਹਾਲਾਂਕਿ ਜਿਹੜੀ ਗੁਜਰਾਤ ਜਿਹੜੇ ਟੈਂਡਰ ਦੇ ਦਿੱਤੇ ਆ ਮਹਾਰਾਸ਼ਟਰ ਦੀ ਜਿਹੜੀ ਕੰਪਨੀ ਨੂੰ, ਇਸ ਮਾਮਲੇ ਦੇ ਉੱਤੇ ਜਿਹੜਾ ਦੀ ਇਹ ਕਿਹਾ ਕਿ ਇਹ ਟੈਂਡਰ ਪਹਿਲਾਂ ਵੇਰਕਾ ਨੂੰ ਦਿੱਤੇ ਜਾਂਦੇ ਸੀਗੇ, ਹੁਣ ਘਿਓ ਦਾ ਘਪਲਾ ਜਿਹੜਾ ਜੀ ਉਹ ਸਾਹਮਣੇ ਆ ਗਿਆ, ਜਿਹਦੇ ਕਰਕੇ ਲੈ ਗਏ। ਜਦੋਂ ਘਪਲਾ ਸਾਹਮਣੇ ਆਇਆ ਤੇ ਤੁਸੀਂ ਦੱਸਿਆ ਕਿਉਂ ਨਹੀਂ ਜੀ ਕਿਸੇ ਲੋਕਾਂ ਨੂੰ ਕੁਝ ਨਹੀਂ ਜਿਹੜਾ ਜੀ ਉਹ ਦੱਸਿਆ। ਜਿਹੜੀ ਇਹ ਉਹ ਸਿਰਫ ਜਿਹੜਾ ਜੀ ਉਹ ਬਚਾਅ ਕਰਨ ਦੇ ਵਾਸਤੇ ਆਏ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ। ਦੂਜਾ ਬਚਾਅ ਜਿਹੜਾ ਜੀ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਜਿਹੜਾ ਜੀ ਉਹ ਲਾਇਆ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ। ਇਹ ਬੜਾ ਅਹਿਮ ਜਿਹੜਾ ਜੀ ਉਹ ਪੱਖ ਨੇ ਦੋ ਤਿੰਨ ਜਿਹੜੇ ਅਕਾਲੀ ਦਲ ਬਾਦਲ ਦੇ ਜੋ ਚੱਲ ਰਹੇ ਆ। ਉਹ ਇਹ ਕਿ ਇੱਕ ਤਾਂ ਜਦੋਂ ਤੋਂ ਸੁਖਦੇਵ ਸਿੰਘ ਢੀਂਡਸਾ ਹੋਰੀ ਐਕਟਿਵ ਹੋਏ ਆ ਜਾਂ ਅਕਾਲੀ ਦਲ ਡੱਡਾ ਬਣਿਆ, ਉਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਜਿਹੜਾ ਦੀ ਆ ਰਿਹਾ। ਬਾਦਲ ਪਰਿਵਾਰ ਦਾ ਕੋਈ ਨਹੀਂ ਆ ਰਿਹਾ, ਸੁਖਬੀਰ ਸਿੰਘ ਬਾਦਲ ਹੋਰਾਂ ਦੀ ਕੋਈ ਪ੍ਰੈਸ ਕਾਨਫਰੰਸ ਕੋਈ ਬਿਆਨ ਉਹਨਾਂ ਦਾ ਨਹੀਂ, ਹਰਸਿਮਰਤ ਕੌਰ ਬਾਦਲ ਹੋਰਾਂ ਦੀ ਕੋਈ ਪ੍ਰੈਸ ਕਾਨਫਰੰਸ ਕੋਈ ਬਿਆਨ ਨਹੀਂ। ਹਰ ਗੱਲ ਦੇ ਉੱਤੇ ਦਿਨ 'ਚ ਤਿੰਨ ਪ੍ਰੈਸ ਕਾਨਫਰੰਸਾਂ ਕਰਨ ਵਾਲੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਕੋਈ ਪ੍ਰੈਸ ਕਾਨਫਰੰਸ ਨਹੀਂ, ਕੋਈ ਬਿਆਨ। ਨਾ ਉਹ ਅਕਾਲੀ ਦਲ ਡੱਡਾ ਦੇ ਬਾਰੇ 'ਚ ਬੋਲ ਰਹੇ ਆ, ਨਾ ਜੋ ਕੁਛ ਸਰਸੇ ਵਾਲਿਆਂ ਨੇ ਪ੍ਰੇਮੀਆਂ ਨੇ ਪਿਛਲੇ ਦਿਨੀ ਦੋਸ਼ ਲਾਏ ਸੀ ਉਸ ਮਾਮਲੇ ਦੇ ਉੱਤੇ ਬੋਲ ਰਹੇ ਆ, ਨਾ ਉਹ ਜਿਹੜਾ ਪੋਸ਼ਾਕ ਵਾਲਾ ਮਾਮਲਾ ਸੀਗਾ ਉਸ ਮਾਮਲੇ ਦੇ ਉੱਤੇ ਉਹ ਬੋਲ ਰਹੇ ਆ। ਇਹ ਔਰ ਬਾਕੀ ਜਿਹੜੇ ਅਹਿਮ ਆਗੂ ਨੇ ਉਹ ਵੀ ਚੁੱਪ ਕਰ ਗਏ ਜੀ, ਮਾੜੇ ਮੋਟੇ ਬਿਆਨ ਦੇ ਕੇ ਉਹ ਵੀ ਇਸ ਮਸਲੇ ਦੇ ਉੱਤੇ ਚੁੱਪ ਕਰ ਗਏ। ਸ਼ਾਇਦ ਇਸ ਕਰਕੇ ਚੁੱਪ ਕਰ ਗਏ ਵੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹੀ ਨਹੀਂ ਬੋਲ ਰਹੀ। ਉਧਰ ਇੰਟਰਨੈਸ਼ਨਲ ਸਟੇਟ ਕਾਉਂਸਲ ਟਰਸਟ ਜਿਹੜੀ ਹੈ ਜੀ ਉਹ ਵੀ ਅਕਾਲ ਤਖਤ ਦੇ ਉੱਤੇ ਪਹੁੰਚ ਗਈ ਹੈ, ਜਿੱਥੇ ਉਹਨੇ ਇੱਕ ਚਿੱਠੀ ਲਿਖ ਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਇਹ ਕਿਹਾ ਕਿ ਬੇਅਦਬੀ, ਬਹਿਬਲ ਕਲਾਂ ਗੋਲੀकांड ਤੇ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦਿਵਾਉਣ ਦੇ ਮਾਮਲਿਆਂ ਦੇ ਵਿੱਚ ਸੁਖਬੀਰ ਬਾਦਲ ਦੇ ਸ਼ਾਮਲ ਹੈ। ਇਸ ਕਰਕੇ ਇਹ ਕਿਹਾ ਗਿਆ ਕਿ ਉਹਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ। ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰੀ ਇੱਦਾਂ ਦਾ ਕੋਈ ਫੈਸਲਾ ਤਾਂ ਨਹੀਂ ਲੈਣ ਲੱਗੇ, ਕਿਉਂਕਿ ਉਹਨਾਂ ਨੇ ਤਾਂ ਲਾਇਆ, ਉਹ ਕਿੱਦਾਂ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਫੈਸਲਾ ਲੈ ਲੈਣਗੇ। ਪਰ ਇੱਕ ਗੱਲ ਜ਼ਰੂਰ ਹੈ ਕਿ ਅਕਾਲੀ ਦਲ ਬਾਦਲ ਜਿਹੜਾ ਜੀ ਇਸ ਵੇਲੇ ਬਾਦਲ ਪਰਿਵਾਰ ਖਾਸ ਤੌਰ 'ਤੇ ਉਹ ਚੁਫੇਰਿਓਂ ਨਿਸ਼ਾਨੇ ਦੇ ਉੱਤੇ ਆ, ਔਰ ਜਿੰਨੀ ਦੇਰ ਉਹ ਉਹਨਾਂ ਦੀ ਚੁੱਪ ਜਿਹੜੀ ਜੀ ਉਹ ਬਰਕਰਾਰ ਰਹੂਗੀ, ਇਹ ਸਵਾਲ ਸ਼ਾਇਦ ਵੱਡੇ ਤੋਂ ਵੱਡੇ ਤੇ ਉਦੋਂ ਵੱਡੇ ਹੁੰਦੇ ਜਾਣ। ਬਿਲਕੁਲ ਜੀ, ਖਲਾਰਾ ਵੀ ਬਹੁਤ ਜ਼ਿਆਦਾ ਪਾਇਆ ਇਹਨਾਂ ਨੇ, ਛੱਡਿਆ ਵੀ ਕੁਛ ਨਹੀਂ ਗਾ ਹੈਗਾ। ਤੇ ਅੱਗੇ ਗੱਲ ਕਰਦੇ ਹਾਂ ਵਿਕਾਸ ਦੁਬੇ ਦੀ, ਤੇ ਉਸ ਦੇ ਲਈ ਜਿਹੜਾ ਇਹਨਾਂ ਨੇ ਇਨਾਮ ਰੱਖਿਆ ਸੀਗਾ ਜਿਸ ਨੂੰ ਮਾਰ ਦਿੱਤਾ ਗਿਆ ਸੀ ਵਿਕਾਸ ਦੁਬੇ ਨੂੰ, ਤੇ ਉਹ ਇਨਾਮ ਕਿਹਨੂੰ ਦੇਣਗੇ ਹੁਣ? ਇਹ ਵੱਡਾ ਸਵਾਲ ਜਿਹੜਾ ਜੀ ਉੱਤਰ ਪ੍ਰਦੇਸ਼ ਦੀ ਪੁਲਿਸ ਜਿਹੜੀ ਆ ਉਹ ਕਰ ਰਹੀ ਆ। ਯੂਪੀ ਪੁਲਿਸ ਨੇ ਮੱਧ ਪ੍ਰਦੇਸ਼ ਪੁਲਿਸ ਨੂੰ ਹੁਣ ਚਿੱਠੀ ਲਿਖ ਕੇ ਸਵਾਲ ਪੁੱਛਿਆ ਜੀ। ਕਾਨਪੁਰ ਸ਼ੂਟ ਆਊਟ ਦੇ ਵਿੱਚ 8 ਪੁਲਿਸ ਵਾਲਿਆਂ ਨੂੰ ਮਾਰਨ ਦਾ ਜਿਹੜਾ ਸੀਗਾ ਜੀ ਦੋਸ਼ੀ ਗੈਂਗਸਟਰ ਵਿਕਾਸ ਦੁਬੇ ਜਿਹੜਾ ਜੀ ਉਹਨੂੰ ਉਜੈਨ ਦੇ ਮਹਾਕਾਲ ਮੰਦਿਰ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ। ਇਸ ਵਜ੍ਹਾ ਕਰਕੇ ਯੂਪੀ ਦੀ ਪੁਲਿਸ ਨੇ ਮੱਧ ਪ੍ਰਦੇਸ਼ ਦੀ ਪੁਲਿਸ ਨੂੰ ਇਹ ਸਵਾਲ ਪੁੱਛਿਆ। ਕੁਝ ਲੋਕ ਸਾਹਮਣੇ ਆਏ ਸੀ ਜਿਨ੍ਹਾਂ ਦੀ ਨਿਸ਼ਾਨਦੇਹੀ ਦੇ ਉੱਤੇ ਵਿਕਾਸ ਦੁਬੇ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਹੁਣ ਉਜੈਨ SP ਜਿਹੜੇ ਨੇ ਜੀ ਉਹਨੇ ਮਾਮਲਾ ਸੁਲਝਾਉਣ ਲਈ 3 ਮੈਂਬਰੀ
ਕਮੇਟੀ ਜਿਹੜੀ ਜੀ ਉਹ ਬਣਾਤੀ ਕਿ ਇਹ ਲੱਭਣ ਦੇ ਵਾਸਤੇ। ਯੂਪੀ ਪੁਲਿਸ ਜਾਣਨਾ ਚਾਹੁੰਦੀ ਹੈ ਕਿ ਕਿਹਦੀ ਨਿਸ਼ਾਨਦੇਹੀ ਦੇ ਉੱਤੇ ਗ੍ਰਿਫਤਾਰੀ ਹੋਈ, ਇਹਦੇ ਵਿੱਚ ਕੌਣ ਪੁਲਿਸ ਵਾਲੇ ਸ਼ਾਮਲ ਸੀ। ਉਜੈਨ ਪੁਲਿਸ ਦੀ ਕਮੇਟੀ ਇਹਦੇ ਉੱਤੇ 3 ਦਿਨਾਂ ਦੇ ਵਿੱਚ ਰਿਪੋਰਟ ਦੇਊਗੀ। ਵਿਕਾਸ ਨੂੰ ਪਹਿਲਾਂ ਕਿਹਨੇ ਦੇਖਿਆ, ਉਹਨੂੰ ਕਿਹਨੇ ਫੜਿਆ, ਰਿਪੋਰਟ ਦੇ ਵਿੱਚ ਵਿਕਾਸ ਨੂੰ ਉੱਤਰ ਪ੍ਰਦੇਸ਼ STF ਨੂੰ ਦਿੱਤੇ ਜਾਣ ਤੱਕ ਦਾ ਬਿਊਰਾ ਜਿਹੜਾ ਜੀ ਉਹ ਹੋਊਗਾ। ਗੈਂਗਸਟਰ ਵਿਕਾਸ ਦੁਬੇ 9 ਜੁਲਾਈ ਨੂੰ ਉਜੈਨ ਦੇ ਮਹਾਕਾਲ ਮੰਦਿਰ ਤੋਂ ਫੜਿਆ ਗਿਆ ਸੀਗਾ। ਗ੍ਰਿਫਤਾਰੀ ਤੋਂ ਬਾਅਦ ਜਿਹੜਾ ਜਿਹਨੇ ਕਮੇਟੀ ਬਣਾਈ ਹੈ ਉਹਨਾਂ ਨੇ ਕਿਹਾ ਸੀਗਾ ਕਿ ਰਾਜਸਥਾਨ ਦੇ ਝਾਲਾਵਾੜ ਤੋਂ ਸਵੇਰੇ ਉਹ 4 ਵਜੇ ਉਜੈਨ ਦੇ ਦੇਵਾਸ ਗੇਟ ਬੱਸ ਸਟੈਂਡ ਦੇ ਉੱਤੇ ਪਹੁੰਚਿਆ ਸੀ। ਉੱਥੋਂ ਆਟੋ 'ਚ ਬਹਿ ਕੇ ਜਿਹੜਾ ਸ਼ਿਪਰਾ ਨਦੀ ਦੇ ਵਿੱਚ ਗਿਆ ਜੀ, ਉੱਥੇ ਜਿੱਥੇ ਇਸ਼ਨਾਨ ਕਰਦੇ ਨੇ ਉੱਥੇ, ਔਰ 7:45 ਵਜੇ ਉਹ ਮਹਾਕਾਲ ਮੰਦਿਰ ਦੇ ਵਿੱਚ ਪਹੁੰਚਿਆ। ਉਹਨੂੰ ਪਹਿਲੀ ਵਾਰੀ ਫੁੱਲਾਂ ਦੀ ਦੁਕਾਨ ਚਲਾਉਣ ਵਾਲੇ ਨੇ ਦੇਖਿਆ। ਫਿਰ ਮੰਦਿਰ ਦੇ ਵਿੱਚ ਜਿਹੜੇ ਸੁਰੱਖਿਆ ਕਰਮਚਾਰੀ ਸੀ ਉਹਨਾਂ ਨੇ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ। ਕਾਨਪੁਰ ਦੇ ਵਿੱਚ ਜਿਹੜਾ ਵਾਪਰਿਆ ਵਰਤਾਰਾ ਸੀ ਜੀ, ਉਸ ਤੋਂ ਬਾਅਦ ਉਹ ਥਾਂ ਫਿਰਦਾ ਹੋਇਆ ਜਿਹੜਾ ਜੀ ਉਜੈਨ ਮਹਾਕਾਲ ਦੇ ਮੰਦਿਰ ਪਹੁੰਚਿਆ ਸੀ। ਇਹ ਕਿਹਾ ਜਾ ਰਿਹਾ ਕਿ ਜਿਹੜੇ ਉੱਥੇ ਮੰਦਿਰ ਦੇ ਸੁਰੱਖਿਆ ਕਰਮਚਾਰੀ ਨੇ, ਉਹ ਜਿਹਦੀ ਵੀਡੀਓ ਵਾਇਰਲ ਹੋਈ ਸੀ, ਉਹ ਇਹ ਕਹਿ ਰਿਹਾ ਕਿ ਉਹਨੇ ਇਹ ਜਿਹੜਾ ਜੀ ਉਹਨੂੰ ਫੜਿਆ। ਜਦੋਂ ਕਿ ਜਿਹੜਾ ਫੁੱਲਾਂ ਵਾਲਾ ਉਹਨੇ ਦਾਵਾ ਇਹ ਕੀਤਾ ਵੀ ਵੇਖਿਆ ਤਾਂ ਮੈਂ ਜਾ ਕੇ ਮੰਦਿਰ ਦੇ ਜਿਹੜੇ ਸੁਰੱਖਿਆ ਕਰਮਚਾਰੀ ਸੀ ਉਹਨਾਂ ਨੂੰ ਦੱਸਿਆ, ਫਿਰ ਉਹਨਾਂ ਨੇ ਫੜਿਆ, ਨਹੀਂ ਤਾਂ ਉਹਨਾਂ ਤੋਂ ਤਾਂ ਕਹਿੰਦੇ ਪਛਾਣਿਆ ਨਹੀਂ ਜਾਣਾ ਸੀਗਾ। ਔਰ ਇਹ ਇਨਾਮ ਨੂੰ ਲੈ ਕੇ ਜਿਹੜਾ ਜੀ ਉਹ ਰੌਲਾ ਪੈ ਗਿਆ ਹੋਇਆ ਕਿ ਇਨਾਮ ਦਿੱਤਾ ਕਿਹਨੂੰ ਜਿਹੜਾ ਜੀ ਉਹ ਜਾਵੇ। 5 ਲੱਖ ਦਾ ਇਨਾਮ ਹੈ ਜੀ। 5 ਲੱਖ ਦੇ ਇਨਾਮ ਦੇ ਵਾਸਤੇ 3 ਬੰਦੇ ਜਿਹੜੇ ਜੀ ਸਾਹਮਣੇ ਆ ਰਹੇ, ਤੇ ਹੁਣ 3 ਮੈਂਬਰੀ ਕਮੇਟੀ ਜਿਹੜੀ ਜੀ ਉਹ ਬਣਾਤੀ ਹੈ। ਮੇਰਾ ਖਿਆਲ ਕਮੇਟੀ ਆਪਣਾ ਵਿੱਚੋਂ ਜਿਹੜਾ ਜੀ ਕੁਛ ਨਾ ਕੁਛ ਹਿੱਸਾ ਪੱਤੀ ਜਿਹੜੀ ਉਹ ਰੱਖ ਲੂਗੀ, ਜਿਹੜਾ ਜ਼ਿਆਦਾ ਦੇ ਦੂਗਾ ਉਹਨੂੰ ਉਹ ਇਨਾਮ ਦੇ ਦੇਣਗੇ। ਉੱਥੇ ਉਹਦਾ ਕਿਹੜਾ ਕੋਈ ਰਿਕਾਰਡ ਹੈ ਜੀ, ਕਿਹਨੇ ਦੇਖਿਆ ਕਿਹਨੇ ਨਹੀਂ ਦੇਖਿਆ। ਬਿਲਕੁਲ ਜੀ, ਸ਼ਾਇਦ ਇਹ ਵੀ ਕਿਹਾ ਜਾਂਦਾ ਕਿ ਉਹਨੇ ਆਪਣੀ ਵੀਡੀਓ ਆਪ ਵੀ ਵਾਇਰਲ ਕੀਤੀ ਸੀਗੀ। ਚਲੋ ਦੇਖੋ ਕਿਹਨੂੰ ਵੰਡ ਕੇ ਆਉਂਦਾ ਆ ਉਹ। ਅਤੇ ਅੱਗੇ ਗੱਲ ਕਰਦੇ ਹਾਂ, ਭਾਰਤ ਦੇ ਲੋਕ ਆ ਜਿਹੜੇ ਉਹ ਵੱਖ-ਵੱਖ ਕੰਟਰੀਆਂ ਦੇ ਵਿੱਚ ਫਸੇ ਹੋਏ ਕਰੋਨਾ ਵਾਇਰਸ ਕਰਕੇ, ਅਤੇ ਹੁਣ ਭਾਰਤ ਨੇ 3 ਹੋਰ ਮੁਲਕਾਂ ਦੇ ਲਈ ਸਪੈਸ਼ਲ ਫਲਾਈਟਾਂ ਲਾਈਆਂ। ਜਿਹੜੀਆਂ ਕੁਛ ਮੁਲਕਾਂ ਦੇ ਵਿੱਚ ਫਲਾਈਟਸ ਨੇ ਉਹ ਹੌਲੀ ਚੱਲਣੀਆਂ ਸ਼ੁਰੂ ਹੋਈਆਂ ਨੇ। ਹਾਲਾਂਕਿ ਵੱਡੇ ਜਿਹੜੇ ਅਹਿਮ ਮੁਲਕ ਨੇ ਉਹਨਾਂ ਦੇ ਵਿੱਚ ਅਜੇ ਇਹ ਇੰਟਰਨੈਸ਼ਨਲ ਫਲਾਈਟ ਸ਼ੁਰੂ ਨਹੀਂ ਹੋਈਆਂ। ਮੇਰੀ ਕੱਲ੍ਹ ਵੀ ਇੱਥੇ ਗੱਲ ਜਿਹੜੀ ਹੋ ਰਹੀ ਸੀ, ਰਾਜਸਥਾਨ ਦੇ ਵਿੱਚ ਕੋਈ 400 ਦੇ ਕਰੀਬ ਪੰਜਾਬੀ ਨੇ ਜਿਹੜੇ ਇੱਥੇ ਗੰਗਾ ਨਗਰ ਦੇ ਨੇੜੇ ਤੇੜੇ ਦੇ ਏਰੀਆਜ਼ ਦੇ ਵਿੱਚ ਨੇ, ਜਿਹੜੇ ਸਟਕ ਹੋਏ ਬੈਠੇ ਆ। ਉਹ ਕਈ ਵਜ੍ਹਾ ਨਾਲ ਸਟਕ ਜਿਹੜੇ ਜੀ ਉਹ ਹੋਏ ਆ। ਉਹਨਾਂ ਨੇ ਤਾਂ ਜਿਹੜੀਆਂ ਵੰਦੇ ਭਾਰਤ ਫਲਾਈਟ ਸੀਗੀਆਂ ਏਅਰ ਇੰਡੀਆ ਦੀਆਂ, ਉਹਦੇ ਵਿੱਚ ਮਹਿੰਗੀਆਂ ਟਿਕਟਾਂ ਵੀ ਖਰੀਦ ਲਈ। ਇਹਦੇ ਬਾਵਜੂਦ ਏਅਰਪੋਰਟ ਦੇ ਉੱਤੇ ਵੀ ਉਹ ਪਹੁੰਚ ਗਏ। ਏਅਰਪੋਰਟ ਤੋਂ ਉਹਨਾਂ ਨੂੰ ਮੋੜ ਦਿੱਤਾ ਗਿਆ। ਉਹ ਕਹਿੰਦੇ ਜੀ ਫਲਾਈਟ ਫੁੱਲ ਹੋ ਗਈ। ਜਦੋਂ ਫੁੱਲ ਹੋ ਗਈ, ਤੁਸੀਂ ਪਹਿਲਾਂ ਜਿਹੜੀਆਂ ਉਹ ਬੁਕਿੰਗ ਕਿਵੇਂ ਕੀਤੀ ਹੋਈ ਆ, ਉਹਦਾ ਇਹ ਆ ਕਿ ਜਿਹੜੇ ਇਹ ਰਲ ਮਿਲ ਕੇ ਜਿਹੜੀ ਸਾਡੀ ਗੇਮ ਖੇਡੀ ਜਾ ਰਹੀ ਆ ਕੁਛ ਏਜੰਟਾਂ ਦੇ ਵੱਲੋਂ, ਉਹ ਦੇਖਦੇ ਆ ਕਿ ਪੈਸੇ ਵੱਧ ਕਿਹੜਾ ਜਿਹੜਾ ਜੀ ਇਸ ਫਲਾਈਟ ਤੇ ਇੱਕ ਟਿਕਟ ਦੇ ਪਿੱਛੇ 25,000 ਤੋਂ ਲੈ ਕੇ 50,000 ਰੁਪਏ ਤੱਕ ਜਿਹੜਾ ਜੀ ਉਹ ਕਮਾਇਆ ਇਹਨਾਂ ਏਜੰਟਾਂ ਨੇ, ਜਿਹੜੀਆਂ ਸਪੈਸ਼ਲ ਫਲਾਈਟ ਚਾਹੇ ਬਾਹਰੋਂ ਇੱਧਰ ਨੂੰ ਆਉਂਦੀਆਂ ਨੇ ਤੇ ਇੱਧਰੋਂ ਇਹ ਭਰ ਕੇ ਜਿਹੜਾ ਜੀ ਉਸ ਪਾਸੇ ਵੱਲ ਨੂੰ ਲਿਜਾਂਦੀਆਂ। ਬਹੁਤ ਸਾਰੇ ਲੋਕ ਕੈਨੇਡਾ ਜਾਣ ਵਾਲੇ ਵੀ ਜਿਹੜਾ ਜੀ ਉਹ ਠੱਗੇ ਗਏ ਇਸ ਮਾਮਲੇ ਤੇ। 2.25 ਲੱਖ ਰੁਪਏ ਦੀ 1 ਵੇ ਟਿਕਟ ਉਹਨਾਂ ਨੇ ਖਰੀਦੀ। ਜਲੰਧਰ ਤੋਂ ਲੈ ਕੇ ਦਿੱਲੀ ਤੱਕ 60,000 ਰੁਪਇਆ ਟੈਕਸੀ ਦਾ ਕਿਰਾਇਆ ਉਹਨਾਂ ਨੇ ਜਿਹੜਾ ਜੀ ਉਹ ਦਿੱਤਾ। ਮਤਲਬ ਕਿ ਇਹ ਲੁੱਟ ਜਿਹੜੀ ਹੈ ਨਾ ਜੀ, ਇਹ ਮਹਾਮਾਰੀ ਦੇ ਵਿੱਚ ਲੋਕਾਂ ਦੀ ਚੱਲਦੀ। ਏਅਰਲਾਈਨਾਂ ਦਾ ਸੂਤ ਲੱਗਿਆ ਹੈ ਜਿਹੜੀਆਂ ਇਹ ਸਪੈਸ਼ਲ ਫਲਾਈਟਸ ਜਾ ਰਹੀਆਂ ਨੇ, ਉਹ ਭਲਾ ਰੈਗੂਲਰ ਫਲਾਈਟ ਜਿਹੜਾ ਜੀ ਉਹ ਖੁੱਲ੍ਹਣ ਵੱਲ ਨੂੰ ਕਿਉਂ ਜਾਣਗੇ, ਜਿੱਥੇ 70,000 ਦੀ ਤੁਹਾਨੂੰ ਰਿਟਰਨ ਟਿਕਟ ਜਿਹੜੀ ਜੀ ਆ ਜਾਂਦੀ 70, 75, 80,000 ਰੁਪਏ ਦੀ, ਇੱਥੇ 1.5 ਲੱਖ 2 ਲੱਖ ਰੁਪਏ ਦੀ 1 ਵੇ ਟਿਕਟ ਜਿਹੜੀ ਹੈ ਜੀ ਉਹ ਵੇਚ ਰਹੀਆਂ ਨੇ ਧੜੱਲੇ ਦੇ ਨਾਲ ਜਿਹੜੀਆਂ ਨੇ। ਹੁਣ ਇਹ ਕਿਹਾ ਜਾ ਰਿਹਾ ਕਿ ਭਾਰਤ ਜਿਹੜਾ ਉਹ ਅਮਰੀਕਾ ਫਰਾਂਸ ਦੇ ਵਾਸਤੇ ਵਿਸ਼ੇਸ਼ ਫਲਾਈਟ, ਅਮਰੀਕਾ ਫਰਾਂਸ ਤੇ ਬ੍ਰਿਟਨ ਦੇ ਵਾਸਤੇ ਵਿਸ਼ੇਸ਼ ਜਿਹੜੀਆਂ ਫਲਾਈਟਾਂ ਉਹ ਸ਼ੁਰੂ ਕਰ ਰਿਹਾ ਜੀ। 31 ਜੁਲਾਈ ਤੱਕ ਅਮਰੀਕਾ ਤੇ 18 ਜੁਲਾਈ ਅੱਜ ਤੋਂ 1 ਅਗਸਤ ਤੱਕ ਫਰਾਂਸ ਦੇ ਸ਼ਹਿਰਾਂ ਦੇ ਵਾਸਤੇ ਫਲਾਈਟ ਜਿਹੜੀਆਂ ਜੀ ਉਹ ਜਾਣਗੀਆਂ। 35 ਜਿਹੜੇ ਮੁਲਕ ਨੇ ਜੀ ਉਹ ਫਲਾਈਟਾਂ ਸ਼ੁਰੂ ਕਰ ਚੁੱਕੇ ਹੋਏ ਆ। ਇੰਗਲੈਂਡ, ਆਇਰਲੈਂਡ, ਮੈਕਸੀਕੋ, ਅਫਗਾਨਿਸਤਾਨ, ਯੂਕਰੇਨ ਜਿਹੜੇ ਜੀ ਉਹ ਸ਼ਾਮਲ ਨੇ। ਚਾਈਨਾ, ਅਮਰੀਕਾ, ਰਸ਼ੀਆ, ਜਰਮਨੀ, ਇਟਲੀ, ਆਸਟ੍ਰੇਲੀਆ, ਜਿਹੜੇ ਜੀ ਨਿਊਜ਼ੀਲੈਂਡ ਵਗੈਰਾ, ਇਹ ਅਜੇ ਬਹੁਤ ਘੱਟ ਫਲਾਈਟ ਇੱਥੇ ਜਿਹੜੀਆਂ ਜੀ ਉਹ ਜਾ ਰਹੀਆਂ ਨੇ, ਕਿਉਂਕਿ ਬੈਨ ਜਿਹੜਾ ਜੀ ਉਹ ਚੱਲ ਰਿਹਾ। ਅਮਰੀਕਾ ਦੇ ਵਿੱਚ ਬ੍ਰਾਜ਼ੀਲ, ਚਾਈਨਾ, ਈਰਾਨ, ਆਇਰਲੈਂਡ, UK ਦਾ ਜਿਹੜਾ ਦੌਰਾ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਆਉਣ ਦੇ ਉੱਤੇ ਰੋਕ ਹੈਗੀ ਆ ਜੀ। ਚੀਨ ਦੇ ਵਿੱਚ ਅਜੇ ਹਾਂਗਕਾਂਗ, ਮਕਾਓ, ਤਾਈਵਾਨ ਦੇ ਲੋਕ ਹੀ ਜਿਹੜੇ ਜੀ ਉਹ ਜਾ ਸਕਦੇ ਆ।
ਇਟਲੀ ਦੇ ਵਿੱਚ ਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਦੱਖਣੀ ਕੋਰੀਆ ਜਿਹੜੇ ਉਹਨਾਂ ਦੇਸ਼ਾਂ ਦੇ ਲੋਕ ਆ ਸਕਦੇ ਜਿੱਥੇ ਕੋਰੋਨਾ ਦਾ ਪੀਕ ਜਿਹੜਾ ਜੀ ਉਹ ਆ ਚੁੱਕਿਆ ਹੋਇਆ। ਔਰ ਬ੍ਰਾਜ਼ੀਲ, ਕੈਨੇਡਾ, ਸਾਊਦੀ ਅਰਬ, ਦੱਖਣੀ ਅਫਰੀਕਾ, ਇੰਡੋਨੇਸ਼ੀਆ, ਇੱਥੇ ਇਹ 96 ਦੇਸ਼ ਨੇ ਜਿਨ੍ਹਾਂ ਦੇ ਵਿੱਚ ਇੰਟਰਨੈਸ਼ਨਲ ਫਲਾਈਟ ਬੰਦ ਨੇ। ਸਿਰਫ ਸਪੈਸ਼ਲ ਫਲਾਈਟ ਜਿਹੜੀਆਂ ਦੀ ਉਹ ਜਾ ਰਹੀਆਂ ਨੇ। ਹੁਣ ਇਹ 3 ਮੁਲਕ ਨੇ ਜਿਨ੍ਹਾਂ ਦੇ ਵਿੱਚ ਇਹ ਸਪੈਸ਼ਲ ਫਲਾਈਟ ਰਾਤ ਤੋਂ ਇਹਨਾਂ ਦਾ ਸਕੇਜੂਲ ਜਿਹੜਾ ਦੀ ਉਹ ਸ਼ੁਰੂ ਹੋ ਗਿਆ ਔਰ ਇਹ ਮਹੀਨੇ ਦੇ ਅੰਤ ਤੱਕ ਜਿਹੜੀਆਂ ਦੀ ਉਹ ਚੱਲਣਗੀਆਂ ਇਹਨਾਂ ਦੇ ਵਾਸਤੇ। ਔਰ ਅਮਰੀਕਾ, ਫਰਾਂਸ ਤੇ ਬ੍ਰਿਟਨ ਦੇ ਵਾਸਤੇ ਇਹਦੇ ਵਿੱਚ 에ਅਰ ਇੰਡੀਆ ਜਿਹੜੀ ਦੀ ਉਹ ਸ਼ਾਮਲ ਹੈ। ਇਸ ਤੋਂ ਇਲਾਵਾ ਜਿਹੜੀ ਲੁਫਥਾਂਸਾ ਹੈ ਉਹਦੇ ਨਾਲ ਜਿਹੜੀ ਦੀ ਇਹ ਡੀਲ ਹੋਈ ਆ। ਇਹ 에ਅਰ ਬਬਲ ਸਮਝੌਤਾ ਹੈ ਜਿਹੜਾ ਕੀਤਾ ਗਿਆ ਭਾਰਤ ਦੇ। ਜੇ ਇੱਥੇ ਕੋਈ ਜਿਹੜਾ ਜੀ ਇਹਨਾਂ ਮੁਲਕਾਂ ਵਾਲੇ ਫਸੇ ਹੋਏ ਨੇ ਤਾਂ ਇਹ ਸਪੈਸ਼ਲ ਫਲਾਈਟ ਨੇ, ਪਰ ਉਹਦੇ ਵਿੱਚ ਸਵਾਲ ਜਿਹੜਾ ਵੱਡਾ ਇਹ ਆ ਜਾਂਦਾ ਕਿ ਇਹ ਫਲਾਈਟ ਬਹੁਤੇ ਸਵਾਲ ਲੋਕ ਇਹ ਕਰਦੇ ਆ ਕਿ ਇਹਦੀ ਟਿਕਟ ਕਿਵੇਂ ਬੁੱਕ ਹੁੰਦੀ। ਇਹ ਭੇਦ ਨਹੀਂ ਕਿਸੇ ਨੂੰ ਜਿਹੜਾ ਪਤਾ ਕਿ ਉਹ ਕਿੰਨੇ ਵਜੇ ਟਿਕਟ ਜਿਹੜਾ ਜੀ ਉਹ ਖੋਲਦੇ ਆ। ਉਹਨਾਂ ਦੀ ਸਾਈਟ ਜਿਹੜੀ ਖੁੱਲਦੀ ਆ ਜਦੋਂ ਖੁੱਲਦੀ ਆ ਤਕੜਕ ਹਾਰਡਲੀ ਜਿਹੜਾ ਜੀ 2.5-3 ਮਿੰਟ ਤੋਂ ਬਾਅਦ ਉਹ ਕ੍ਰੈਸ਼ ਹੋ ਜਾਂਦੀ। ਅੱਛਾ, ਉਦੋਂ ਬਾਅਦ ਫਿਰ ਲੋਕ ਕੀ ਕਰਦੇ, ਲੋਕਾਂ ਨੇ ਕਿਸੇ ਤਰੀਕੇ ਨਾਲ ਲੈਣਾ ਉਹ ਰੁਕ ਕਰਦੇ ਨੇ ਏਜੰਟ ਜਿਹੜੇ ਨੇ ਜੀ ਉਹ ਫਿਰ ਆਪਣੀ ਜਿਹੜੀ ਜੀ ਉਹ ਚੰਮਦੀ ਚਲਾਉਂਦੇ ਆ। ਉਹਨਾਂ ਨੇ ਪਹਿਲਾਂ ਬਲਕ ਦੇ ਵਿੱਚ ਜਿਹੜੀਆਂ ਜੀ ਉਹ ਟਿਕਟਾਂ ਖਰੀਦ ਲੈਂਦੇ ਆ, ਫਿਰ ਜਿਹੜਾ ਵੀ ਉਹ ਲੋਕਾਂ ਨੂੰ ਲੱਗੇ ਹੋਏ ਰੇਟ ਦੇ ਮਤਲਬ ਕਿ ਮਹਿੰਗੇ ਭਾਅ ਦੇ ਉੱਤੇ ਜਿਹੜੀਆਂ ਦੀ ਇਹ ਟਿਕਟ ਵੇਚਦੇ ਆ। ਉਹ ਕਿੰਨੀ ਹੋ ਸਕਦੀ ਆ ਕਿਸੇ ਵੀ ਜਿਹੜਾ ਦੀ ਦੱਸ ਸਕਦਾ। ਜੇ ਕਿਸੇ ਨੇ ਇਹ ਟਿਕਟ ਜਿਹੜੀ ਦੀ ਉਹ ਲੈਣੀ ਆ, ਇਹ ਉਹਦਾ ਲੱਕ ਹੈ ਕਿ ਉਹਨੂੰ ਆਨਲਾਈਨ ਜਿਹੜੀ ਦੀ ਇਹ ਟਿਕਟ ਮਿਲ ਜਾਵੇ ਤੇ ਇਹਦੇ ਵਾਸਤੇ ਉਹਨੂੰ ਕਿਸੇ ਜਿਹੜਾ ਏਜੰਟ ਆ ਉਹਦੇ ਝਾਂਸੇ ਦੇ ਵਿੱਚ ਜਿਹੜਾ ਜੀ ਉਹ ਨਾ ਆਉਣਾ ਪਏ। ਪਰ ਸ਼ਾਇਦ ਇਹ ਪੋਸੀਬਲ ਜਿਹੜੀ ਉਹ ਨਹੀਂ, ਕਿਉਂਕਿ ਠੱਗੀ ਆ ਜੀ ਰਲ ਮਿਲ ਕੇ ਜਿਹੜੇ ਬਾਹਰ ਲੋਕ ਫਸੇ ਹੋਏ ਆ ਉਹਨਾਂ ਦੇ ਨਾਲ ਮਾਰੀ ਜਾ ਰਹੀ ਹੈ, ਜਿਹੜੇ ਇੱਥੇ ਫਸੇ ਹੋਏ ਆ ਬਾਹਰਲੇ ਉਹਨਾਂ ਦੇ ਨਾਲ ਜਿਹੜੀ ਹੈ ਮਾਰੀ ਜਾ ਰਹੀ। ਬਿਲਕੁਲ ਜੀ, ਏਅਰਲਾਈਨਾਂ ਫੋਨ ਨਹੀਂ ਚੱਕਦੀਆਂ, ਉਹ ਬੁੱਕ ਤੇ ਕਰ ਲੈਂਦੀਆਂ, ਬਾਅਦ ਵਿੱਚ ਕੋਈ ਅਤਾ ਪਤਾ ਨਹੀਂ ਹੁੰਦਾ। ਸੋ ਲੋਕ ਅਜੇ ਵੀ ਬਹੁਤ ਖਰਾਬ ਹੋ ਰਿਹਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।